ਅੱਜ ਦੀ ਡੇਟ ਦੇ ਵਿੱਚ ਹੈਗਾ ਆ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਆ। ਦੋ ਮੇਨ ਖਬਰਾਂ ਯੂਐਸਏ ਦੀਆਂ ਇਹ ਹੈਗੀਆਂ। ਪਹਿਲੀ ਇਹ ਆ ਵੀ ਜਿਹੜੇ ਹਾਊਸ ਰਿਪਬਲਿਕਨਸ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਮੇਅਰਕਸ ਨੂੰ ਇੰਪੀਚ ਕਰਨ ਜਾ ਰਹੇ ਆ ਤੇ ਜੇ ਉਹ ਇੰਪੀਚ ਹੁੰਦੇ ਆ ਕਹਿੰਦੇ ਵੀ ਫਰਸਟ ਕੈਬਨਿਟ ਸੈਕਟਰੀ ਹੋਊਗਾ 150 ਸਾਲ ਅਮਰੀਕਾ ਦੇ ਇਤਿਹਾਸ ਦੇ ਵਿੱਚ ਜੇ ਉਹ ਇੰਪੀਚ ਹੋਣਗੇ। ਇਸੇ ਤਰ੍ਹਾਂ ਅੱਜ ਇੱਕ ਹੋਰ ਜਿਹੜੀ ਮੇਨ ਖਬਰ ਬਣਦੀ ਜਾ ਰਹੀ ਆ ਉਹ ਇਹ ਆ ਵੀ ਕਿ ਸੱਚਮੁੱਚ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਬਾਰਡਰ ਨੂੰ ਸ਼ਟ ਡਾਊਨ ਕਰ ਸਕਦੇ ਹੈਗੇ ਆ। ਪ੍ਰੈਸ਼ਰ ਉਹਨਾਂ ਦੇ ਉੱਤੇ ਹੁਣ ਆਪਣੀ ਪਾਰਟੀ ਦਾ ਵੀ ਇਸ ਟਾਈਮ ਬਹੁਤ ਪੈ ਰਿਹਾ ਹੈਗਾ ਆ। ਹਾਊਸ ਹੋਮਲੈਂਡ ਸਿਕਿਉਰਿਟੀ ਦੀ ਕਮੇਟੀ ਨੇ ਰੈਜ਼ੋਲੂਸ਼ਨ ਆਲਰੇਡੀ ਤਿਆਰ ਕਰ ਲਿਆ ਜਿਹਦੇ ਵਿੱਚ ਉਹ ਕਲੇਮ ਕਰ ਰਹੇ ਆ ਵੀ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲਹੈਂਡਰੋ ਮੇਰਕਸ ਨੇ ਕ੍ਰਾਈਮ ਕੀਤਾ ਆ ਐਂਡ ਮਿਸਡਮੀਨਰ ਤੇ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਸਦਰਨ ਬਾਰਡਰ ਨੂੰ ਹੈਂਡਲ ਕੀਤਾ ਹੈਗਾ ਆ। ਬਹੁਤ ਸਾਰੇ ਜਿਹੜੇ ਆ ਕਨਸਟੀਟਿਊਸ਼ਨਲ ਐਕਸਪਰਟ ਇਹ ਕਹਿ ਰਹੇ ਆ ਵੀ ਐਵੀਡੈਂਸ ਤਾਂ ਨਹੀਂ ਇਦਾਂ ਜਿਹੜਾ ਵੀ ਉਹਨਾਂ ਨੇ ਜਾਣਬੁੱਝ ਕੇ ਕੁਝ ਕੀਤਾ ਆ, ਪਰ ਇੰਪੀਚ ਹੁੰਦੇ ਆ ਤਾਂ 150 ਸਾਲ ਚ ਪਹਿਲੀ ਵਾਰੀ ਹੋਊਗਾ ਵੀ ਜਿਹੜਾ ਹਾਊਸ ਦੇ ਵਿੱਚ ਕੈਬਨਿਟ ਸੈਕਟਰੀ ਜੋ ਆ ਉਹ ਇੰਪੀਚ ਹੋਣ ਜਾ ਰਿਹਾ ਹੈਗਾ ਆ। ਹਾਊਸ ਰਿਪਬਲਿਕਨਸ ਬਹੁਤ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹੈਗੇ ਆ। ਟਾਈਮਿੰਗ ਉਹਨਾਂ ਨੇ ਬੜੀ ਵਧੀਆ ਚੁਣੀ ਹੈਗੀ ਇਸ ਟਾਈਮ ਤੇ। ਸਾਰਿਆਂ ਨੂੰ ਪਤਾ ਹੈ ਵੀ ਮਾਰਚ ਮਹੀਨੇ ਚ ਪ੍ਰਾਇਮਰੀ ਇਲੈਕਸ਼ਨ ਹੋਣੀ ਹੈ ਤੇ ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਆ ਰੈਗੂਲਰ ਇਲੈਕਸ਼ਨਸ ਹੋਣੀਆਂ ਹੈਗੀਆਂ। ਸੋ ਇਹਦਾ ਜਿਹੜਾ ਅਸਰ ਆ ਉਹ ਕਾਫੀ ਜ਼ਿਆਦਾ ਜਿਹੜਾ ਇਲੈਕਸ਼ਨ ਤੇ ਪਊਗਾ। ਤੇ ਦੂਸਰੇ ਪਾਸੇ ਜੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਆ ਤੇ ਵੀ ਬਾਰਡਰ ਬੰਦ ਹੋਣਾ ਚਾਹੀਦਾ ਕਿ ਨਹੀਂ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਕਿ ਜੇ ਹਾਊਸ ਤੇ ਸੈਨੇਟ ਰਲ ਕੇ ਕੋਈ ਬਿੱਲ ਲੈ ਕੇ ਆਉਂਦੀ ਆ ਤਾਂ ਮੈਂ ਬਿਲਕੁਲ ਰੈਡੀ ਆ ਬਾਰਡਰ ਨੂੰ ਬੰਦ ਕਰਨ ਦੇ ਲਈ। ਤੇ ਕਹਿੰਦੇ ਵੀ ਦੋ ਸੋਰਸ ਜਿਹੜੇ ਫੈਮਿਲੀਅਰ ਆ ਨੈਗੋਸ਼ੀਏਸ਼ਨ ਇਸ ਟਾਈਮ ਚੱਲ ਰਹੀਆਂ। ਇਹ ਯਾਹੂ ਦੀ ਅੱਜ ਦੀ ਨਿਊਜ਼ ਹੈਗੀ ਆ ਤੇ ਬਿੱਲ ਆਲਰੇਡੀ ਅੰਡਰ ਕੰਸੀਡਰੇਸ਼ਨ ਆ। ਪਿਛਲੇ ਦਿਨਾਂ 'ਚ ਥੋੜਾ ਡੀਰੇਲ ਹੋ ਗਿਆ ਸੀ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੀ ਪਾਰਟੀ ਦੇ ਬੰਦਿਆਂ ਦੇ ਥੋੜੇ ਜਿਹਾ ਕੰਨ ਮਰੋੜਤੇ ਸੀ। ਪਰ ਦੁਬਾਰਾ ਕੀ ਫੇਰ ਇਹ ਜਿਹੜੀ ਆ ਨੈਗੋਸ਼ੀਏਸ਼ਨ ਚੱਲ ਰਹੀ ਆ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਵੀ ਜੇ ਡੇਲੀ ਐਵਰੇਜ 5000 ਲੋਕਾਂ ਦੀ ਐਂਟਰ ਦੀ ਹੋਣ ਦੀ ਹੋ ਰਹੀ ਆ ਤਾਂ ਇਹ ਜਿਹੜਾ ਕੰਟਰੋਲ ਕੀਤਾ ਜਾ ਸਕਦਾ ਹੈਗਾ। ਰਾਈਟ ਨਾਓ 8500 ਲੋਕ ਹਰ ਰੋਜ਼ ਯੂਐਸ ਦੇ ਬਾਰਡਰ ਦੇ ਉੱਤੇ ਜਿਹੜੇ ਅਨਡਾਕੂਮੈਂਟਡ ਲੋਕ ਆ ਉਹ ਐਂਟਰ ਹੋ ਰਹੇ ਹੈਗੇ। ਜੀ ਬਿਲਕੁਲ। ਸੋ ਇਹ ਕਾਫੀ ਜਿਹੜੇ ਅਹਿਮ ਮੁੱਦੇ ਆ ਉਹਦੇ ਨਾਲ ਇੱਕ ਅਹਿਮ ਮੁੱਦਾ ਇਹ ਵੀ ਬਣਿਆ ਪਿਆ ਜਿਹੜੇ 3 ਫੌਜੀ ਮਾਰੇ ਗਏ ਆ ਮਿਡਲ ਈਸਟ ਦੇ ਵਿੱਚ, ਉਸ ਨੂੰ ਲੈ ਕੇ ਪ੍ਰੈਜ਼ੀਡੈਂਟ ਜਿਹੜਾ ਉਹ ਅੱਗੇ ਕੀ ਕਾਰਵਾਈ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ ਉਹ ਵੀ ਉਸ ਦੇ ਵਿੱਚ ਵੀ ਦਬਾਅ ਜਿਹੜਾ ਇਸ ਟਾਈਮ ਪ੍ਰੈਜ਼ੀਡੈਂਟ ਦੇ ਉੱਤੇ ਕਾਫੀ ਜ਼ਿਆਦਾ ਬਣਿਆ ਪਿਆ ਹੈਗਾ ਆ। ਇੰਪੀਚਮੈਂਟ ਦੇ ਆਰਟੀਕਲ ਦੀਆਂ ਚਰਚਾਵਾਂ ਮਾਇਓਰਕਸ ਦੇ ਉਲਟ ਕਾਫੀ ਚਿਰਾਂ ਤੋਂ ਚੱਲ ਰਹੀਆਂ ਸੀ। ਸੁਲਝ ਰਹੀ ਸੀ ਇਹ ਜਿਹੜੀ ਗੱਲ ਆ, ਸਾਲ ਤੋਂ ਵੱਧ ਹੋ ਗਿਆ, ਪਰ ਇਵੈਂਚੁਅਲੀ ਹੁਣ ਜਿਹੜੇ ਹਾਊਸ ਰਿਪਬਲਿਕਨਸ ਆ ਉਹਨਾਂ ਨੇ ਫੈਸਲਾ ਲਿਆ। ਟਰੰਪ ਹੁਣਾਂ ਨੇ ਤਾਂ ਇਹ ਕੋਸ਼ਿਸ਼ ਕੀਤੀ ਸੀ ਵੀ ਕਿਸੇ ਤਰੀਕੇ ਦੀ ਬਾਰਡਰ ਦੇ ਉੱਤੇ ਡੀਲ ਨਾ ਬਣੇ ਤਾਂ ਜੋ ਉਸ ਦੀ ਜਿਹੜੀ ਪੋਲੀਟੀਕਲ ਮਾਈਲੇਜ ਆ ਉਹ ਇਵੈਂਚੁਅਲੀ ਲੈ ਸਕਣ। ਪਰ ਇਹਨਾਂ ਦੇ ਹੀ ਕੁਝ ਜਿਹੜੇ ਸਾਥੀ ਰਿਪਬਲਿਕਨਸ ਆ ਉਹਨਾਂ ਨੇ ਉਹਨਾਂ ਰਿਪਬਲਿਕਨਸ ਨੂੰ ਵੀ ਝਾੜ ਪਾਈ ਵੀ ਭਾਈ ਜੇ ਹੁਣ ਕੋਈ ਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਿਹਾ ਤੇ ਆਪਾਂ ਨੂੰ ਉਸ ਦੇ ਵਿੱਚ ਸਾਥ ਜਿਹੜਾ ਉਹ ਦੇਣਾ ਜ਼ਰੂਰ ਚਾਹੀਦਾ ਹੈਗਾ ਆ। ਕੀ ਬਾਈਡਨ ਹੁਣੀ ਸੱਚੀ ਮੁੱਚੀ ਬਾਰਡਰ ਜਿਹੜਾ ਉਹ ਬੰਦ ਕਰ ਸਕਦੇ ਆ? ਜੋ ਇਸ ਟਾਈਮ ਸੁਗਬਗਾਹਟ ਇਸ ਟਾਈਮ ਨਜ਼ਰ ਆ ਰਹੀ ਆ ਉਹ ਇਹੀ ਆ ਵੀ ਬਾਰਡਰ ਦੇ ਉੱਤੇ ਸਖਤੀ ਜਿਹੜੀ ਆ ਉਹ ਹੋਰ ਵਧਣ ਜਾ ਰਹੀ ਆ। ਟ੍ਰਾਂਜ਼ਿਟ ਬੈਨ ਲੈ ਕੇ ਆਉਣਾ ਇਹ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਉਹ ਲੈ ਕੇ ਆਂਦਾ ਆ। ਕੈਨੇਡਾ ਤੋਂ ਆ ਰਹੇ ਜਿਹੜੇ ਲੋਕ ਉਹਨਾਂ ਨੇ ਅਸਾਈਲਮ ਦੀ ਮੰਗ ਕਰਨੀ ਆ ਉਹਦੇ ਲਈ ਕੱਟ ਆਫ ਡੇਟ ਵੀ ਜਿਹੜੀ ਇਹਨਾਂ ਨੇ ਜਿਹੜੀ ਉਹ ਲੈ ਕੇ ਆਂਦੀ ਆ। ਸੋ ਉਹ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੇ ਪੂਰੀ ਢਿੱਲ ਰੱਖੀ ਆ ਤੇ ਹੁਣ ਇਹਨਾਂ ਨੂੰ ਕਹਿ ਸਕਦੇ ਆ ਵੀ ਇੱਕ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਸਖਤੀ ਕਰਨ ਦੇ ਲਈ ਮਜਬੂਰ ਹੋਣਾ ਪਿਆ। ਬਾਂਹ ਇਹਨਾਂ ਦੀ ਇਸ ਟਾਈਮ ਰਿਪਬਲਿਕਨਸ ਨੇ ਇਸ ਹਿਸਾਬ ਦੇ ਨਾਲ ਵੀ ਮਰੋੜੀ ਹੋਈ ਆ ਵੀ ਜਿਹੜੀ ਯੂਕਰੇਨ ਨੂੰ ਰਾਸ਼ੀ ਘੱਲਣੀ ਚਾਹੁੰਦੇ ਆ ਜਾਂ ਇਜ਼ਰਾਈਲ ਨੂੰ, ਉਹ ਇਹਨਾਂ ਨੇ ਸਿੱਧੀ ਸਦਰਨ ਬਾਰਡਰ ਦੇ ਨਾਲ ਜੋੜ ਕੇ ਜਿਹੜੀ ਉਹ ਕਰ ਦਿੱਤੀ ਆ। ਸੋ ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਤੁਸੀਂ ਸਦਰਨ ਬਾਰਡਰ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਐਕਸ਼ਨ ਨਹੀਂ ਲੈਂਦੇ, ਲਗਾਤਾਰ ਜੋ ਪੋਰਸ ਬਾਰਡਰ ਇਸ ਟਾਈਮ ਬਣਿਆ ਪਿਆ ਵੀ ਜਿਹੜਾ ਮਰਜ਼ੀ ਉੱਧਰੋਂ ਲੰਘਦਾ ਆ ਰਿਹਾ ਆ, ਜੋ ਉਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਜਿੰਨੀ ਦੇਰ ਤੱਕ ਉਹ 'ਤੇ ਕੰਟਰੋਲ ਨਹੀਂ ਆਉਂਦੀ ਦੇਰ ਤੱਕ ਕਾਂਗਰਸ ਦੇ ਵਿੱਚ ਅਸੀਂ ਅਜਿਹਾ ਕੋਈ ਵੀ ਬਿੱਲ ਰਾਹਤ ਘੱਲਣ ਵਾਲੀ ਜਿਹੜੀ
ਮਨੀ ਘੱਲਣ ਵਾਲੀ ਜਿਹੜੀ ਗੱਲ ਆ ਉਸ ਨੂੰ ਅਸੀਂ ਮਨਜ਼ੂਰੀ ਜਿਹੜੀ ਉਹ ਨਹੀਂ ਦੇਵਾਂਗੇ। ਪਿਛਲੇ ਕਈ ਹਫ਼ਤਿਆਂ ਤੋਂ ਗੱਲਬਾਤ ਚੱਲ ਰਹੀ ਹੈ, ਇਹ ਬਾਈ ਪਾਰਟੀਜ਼ਨ ਗੱਲਬਾਤ ਜਿਹੜੀ ਇਸ ਟਾਈਮ ਚੱਲ ਰਹੀ ਆ। ਦੋਨੋਂ ਹੀ ਪਾਰਟੀਆਂ ਦੇ ਇਸ ਟਾਈਮ ਸੈਨੇਟਰਸ ਤੇ ਜਿਹੜੇ ਹਾਊਸ ਦੇ ਮੈਂਬਰਸ ਆ ਉਹ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ ਵੀ ਭਾਈ ਕੋਈ ਨਾ ਕੋਈ ਇਸ ਦਾ ਹੱਲ ਜਿਹੜਾ ਉਹ ਲੱਭਿਆ ਜਿਹੜਾ ਉਹ ਜਾਵੇ। ਤੇ ਲੱਗ ਇਹੀ ਰਿਹਾ ਹੈ ਹਰਜੋਤ ਸਿੰਘ ਜੀ ਵੀ ਬਾਰਡਰ ਦੇ ਉੱਤੇ ਸਖਤੀ